ਸੇ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬਾਂ ਨੂੰ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 3 ਸਤੰਬਰ ਦਿਨ ਵੀਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਮਿੰਟੂ ਗੁਰਸਰੀਆ ਜਿਮਲੋਡ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਨਿੱਜਰ ਵੁੱਡਲੈਂਡ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ, ਸੈਨ ਹੋਜ਼ੇ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰ ਨੇਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਨੰਬਰ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ ਤਾਂ ਕਹਿੰਦੇ ਕੈਨੇਡਾ ਤੇ ਭਾਰਤ ਵਿਚਕਾਰ ਏਅਰ ਬੱਬਲ ਸਮਝੌਤਾ, 66 ਹੋਰ ਉਡਾਨਾਂ ਨੂੰ ਮਿਲੀ ਹਰੀ ਝੰਡੀ। ਹਾਂਜੀ ਬਿਲਕੁਲ, ਇਹ ਮੇਰੇ ਖਿਆਲ ਦੇ ਨਾਲ ਚੰਗੀ ਪਹਿਲ ਕਦਮੀ ਆ। 56 ਹੋਰ ਉਡਾਨਾਂ ਨੂੰ ਮਿਲੀ ਹੈ। ਵੈਸੇ ਇਹਦੇ ਵਿੱਚ ਇੱਕ ਨਵੀਂ ਅਪਡੇਟ ਇਹ ਆ ਕਿ ਇਹਨਾਂ ਨੇ ਜਿਹੜੀਆਂ ਡੋਮੈਸਟਿਕ ਏਅਰਲਾਈਨਸ ਹੁੰਦੀਆਂ ਉਹ ਵੀ 60% ਚਲਾਉਣ ਦਾ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਕਰ ਦਿੱਤਾ ਐਲਾਨ ਜੀ। ਕਾਫੀ ਖੁਸ਼ ਹੈ, ਜਿਹੜਾ ਕਿ ਹੁਣ ਮੇਰੇ ਖਿਆਲ ਦੇ ਨਾਲ ਬਦਲੂਗਾ ਆਉਣ ਵਾਲੇ ਸਮੇਂ ਦੇ ਵਿੱਚ। ਔਰ ਦੇਖੋ, ਬਬਲ ਦਾ ਮਤਲਬ ਇਹ ਵੀ ਹੁੰਦਾ ਜਿਸ ਤਰ੍ਹਾਂ ਆਪਾਂ ਅੱਗੇ ਵੀ ਕਈ ਵਾਰ ਗੱਲ ਕੀਤੀ ਆ ਕਿ ਕੁਛ ਦੇਸ਼ ਆਪੋ ਵਿੱਚ ਵੀ ਇੱਕ ਏਅਰ ਬੱਬਲ ਬਣਾ ਲੈਂਦੇ ਆ ਕਿ ਬਸ ਉੱਥੋਂ ਤੱਕ ਤੇ ਉੱਥੋਂ ਤੱਕ, ਕਿਉਂਕਿ ਦੋਨਾਂ ਨੂੰ ਲੱਗਦਾ ਕਿ ਅਸੀਂ ਇਸ ਤਰ੍ਹਾਂ ਇੱਕ ਸੇਫ ਜਰਨੀ ਜਿਹੜੀ ਆ ਉਹ ਦੇ ਸਕਦੇ ਹਾਂ ਜਾਂ ਲੈ ਸਕਦੇ ਹਾਂ। ਤਾਂ ਇਹ ਏਅਰ ਬੱਬਲ ਜਿਹੜਾ ਉਹ ਸਭ ਤੋਂ ਪਹਿਲਾਂ ਆਸਟ੍ਰੇਲੀਆ, ਨਿਊਜ਼ੀਲੈਂਡ ਮੇਰੇ ਖਿਆਲ ਦੇ ਨਾਲ ਲੈਂਦਾ ਸੀਗਾ। ਉਸ ਤੋਂ ਬਾਅਦ ਹੁਣ ਜੇ ਇੰਡੀਆ ਸ਼ੁਰੂ ਕਰਨ ਜਾ ਰਿਹਾ ਤਾਂ ਵਧੀਆ ਗੱਲ ਆ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਹੋਣੇ ਚਾਹੀਦੇ, ਏਅਰ ਬੱਬਲ ਹੋਣੇ ਚਾਹੀਦੇ ਆ। ਜਿਸ ਤਰ੍ਹਾਂ ਲਾ ਲਓ ਕਿ ਬੜਾ ਸੌਖਾ, ਮੈਂ ਉਦਾਹਰਨ ਦੇ ਤੌਰ ਤੇ ਜਿੱਦਾਂ ਹੁਣ ਸਾਊਥ ਏਸ਼ੀਆ ਦੇ ਵਿੱਚ ਜੇ ਕਰਨੀ ਹੋਵੇ ਇਸ ਤਰ੍ਹਾਂ ਦੀ ਪਹਿਲ ਕਦਮੀ ਤਾਂ ਬਹੁਤ ਸੌਖਾ ਹੋ ਜਾਂਦਾ। ਜਿੱਦਾਂ ਨਾਰਥ ਈਸਟ ਤੋਂ ਪਰੇ ਮਿਆਂਮਾਰ ਵਗੈਰਾ ਨੂੰ ਇਸ ਤਰ੍ਹਾਂ ਉਡਾਨਾਂ ਜਿਹੜੀਆਂ ਹੋ ਸਕਦੀਆਂ ਨੇ। ਮੇਰਾ ਕਹਿਣ ਦਾ ਮਤਲਬ ਕਿ ਨੇੜੇ ਜਿੱਦਾਂ ਆਸਟ੍ਰੇਲੀਆ, ਨਿਊਜ਼ੀਲੈਂਡ ਨੇ ਕੀਤਾ, ਹੋਰ ਮੁਲਕ ਵੀ ਕਰ ਸਕਦੇ, ਇਕੱਲਾ ਇੰਡੀਆ ਨਹੀਂ। ਤਾਂ ਜਿੱਥੋਂ ਤੱਕ ਹੋ ਸਕਦੀਆਂ ਸੰਭਵ ਤਾਂ ਉਹ ਜ਼ਰੂਰ ਕਰਨੀਆਂ ਚਾਹੀਦੀਆਂ। ਹਾਲਾਂਕਿ ਕੈਨੇਡਾ ਨੇ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਸਰਹੱਦ ਕੌਮਾਂਤਰੀ ਉਡਾਨਾਂ ਵਾਸਤੇ ਅਜੇ ਸਤੰਬਰ ਦੇ ਅਖੀਰ ਤੱਕ ਬੰਦ ਰੱਖੀ ਆ, ਪਰ ਭਾਰਤ ਨਾਲ ਏਅਰ ਬੱਬਲ ਸਮਝੌਤੇ ਤਹਿਤ ਉਹਨਾਂ ਨੇ ਇਜਾਜ਼ਤ ਦਿੱਤੀ ਆ। ਤਾਂ ਇਹ ਜਿਹੜੀਆਂ ਹੁਣ ਫਲਾਈਟਾਂ ਹੋਣਗੀਆਂ, ਵੈਸੇ ਵੰਦੇ ਭਾਰਤ ਮਿਸ਼ਨ ਤਹਿਤ ਤੁਹਾਨੂੰ ਪਤਾ ਹੀ ਹੈ ਫਲਾਈਟਾਂ ਇਹਨਾਂ ਨੇ ਭੇਜੀਆਂ ਸੀ। ਸਤੰਬਰ 100 ਤੋਂ ਪਾਰ ਹੋ ਜਾਣਗੀਆਂ ਤੇ 56 ਹੋਰ ਫਲਾਈਟਾਂ ਨੂੰ ਐਕਸਟਰਾ ਮਤਲਬ ਕਿ ਮਨਜ਼ੂਰੀ ਮਿਲ ਗਈ ਹੈ। ਤਾਂ ਇਹ ਏਅਰ ਬੱਬਲ ਤਹਿਤ ਸਮਝੌਤਾ ਹੋਇਆ ਤੇ ਇਹਦੇ ਵਿੱਚ ਹੁਣ ਇਹ ਹੋਊਗਾ ਕਿ ਜਿਸ ਤਰ੍ਹਾਂ ਮੰਨ ਲਓ ਸਭ ਨੂੰ ਪਤਾ ਹੀ ਆ ਕਿ ਸ਼ਰਤਾਂ ਹੁੰਦੀਆਂ ਵੱਖੋ ਵੱਖਰੇ ਮੁਲਕਾਂ ਦੀਆਂ। ਤੇ ਜਿਹੜਾ ਕੋਈ ਜਾਊਗਾ ਕੈਨੇਡਾ ਤਾਂ ਉਹ 14 ਦਿਨ ਦਾ ਇਕਾਂਤ ਵਾਸਤੇ ਉਹਨੂੰ ਕਰੋਨਾ ਟੈਸਟ ਹੈ ਜਿਹੜਾ ਲਾਜ਼ਮੀ ਹੋਏਗਾ। ਵੈਸੇ ਉਹ ਆਮ ਤੌਰ ਤੇ ਹੈ ਹੀ ਹੈ। ਤਾਂ ਇਹ ਜਿਹੜੀਆਂ ਉਡਾਨਾਂ ਨੇ ਏਅਰ ਬੱਬਲ ਦੀਆਂ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿੱਥੋਂ ਹੈ। ਜਿੱਦਾਂ ਲਾ ਲਓ ਕਿ ਅੰਮ੍ਰਿਤਸਰ, ਕੋਚੀ, ਮੁੰਬਈ, ਅਹਿਮਦਾਬਾਦ, ਚੇਨਈ ਤੇ ਬੈਂਗਲੁਰੂ। ਤਾਂ ਇਹ ਚੰਗੀ ਪਹਿਲ ਕਦਮੀ। ਮੈਂ ਸਮਝਦਾ ਕਿ ਇਸ ਤਰ੍ਹਾਂ ਏਅਰ ਬੱਬਲ ਜਿਹੜੇ ਤੁਹਾਨੂੰ ਬਣਾਉਣੇ ਪੈਣਗੇ, ਕਿਉਂਕਿ ਕਿੰਨੀ ਕੁ ਦੇਰ ਤੱਕ ਤੁਸੀਂ ਕੌਮਾਂਤਰੀ ਉਡਾਨਾਂ ਜਿਹੜੀਆਂ ਉਹ ਮੁਲਤਵੀ ਰੱਖੋਗੇ। ਖੈਰ, ਕਰੋਨਾ ਨਾਲ ਜੁੜੀਆਂ ਕੁਛ ਹੋਰ ਮੈਂ ਅਪਡੇਟਸ ਤੁਹਾਨੂੰ ਦੇ ਦਿੰਦਾ ਜੀ। ਇੰਡੀਆ ਦੀ ਜੇ ਆਪਾਂ ਦੇਖੀਏ ਇਸ ਵੇਲੇ ਦੀ ਸਥਿਤੀ ਜਿਹੜੀ ਆ ਉਹ ਆਪਾਂ ਕਹਿ ਸਕਦੇ ਕਿ ਬਦਤਰੀਨ ਹੋ ਗਈ ਆ। ਬਿਹਤਰੀਨ ਹੁੰਦੀ ਆ ਤੇ ਬਹੁਤ ਆਲਾ ਚੀਜ਼ ਆ, ਤੇ ਬਦਤਰੀਨ ਕਿ ਬਹੁਤ ਮਾੜੀ ਆ। ਇਸ ਵੇਲੇ ਬਹੁਤ ਭਿਆਨਕ ਸਥਿਤੀ ਹੈ ਇੰਡੀਆ ਦੀ। ਕੇਸਾਂ ਦੇ ਲਿਹਾਜ਼ ਨਾਲ ਦੇਖੀਏ ਤਾਂ 83,883 ਕੇਸ ਰਜਿਸਟਰਡ ਕੀਤੇ ਗਏ, ਯਾਨੀ 24 ਘੰਟਿਆਂ ਦੇ ਵਿੱਚ। ਵੈਸੇ ਕਮਾਲ ਵਾਲੀ ਗੱਲ ਹੈ, ਜਿੱਦਾਂ 516 ਕੇਸ ਆ ਰਹੇ ਸੀਗੇ ਤਾਂ ਲਾਕਡਾਊਨ ਲੱਗਿਆ ਉਸ ਤੋਂ ਪਹਿਲਾਂ ਇਟਲੀ ਚੋਂ ਚੀਕੋ ਬੁਖਾਰ, UK ਚੋਂ ਚੀਕੋ ਬੁਖਾਰ। ਸਾਡਾ ਮੀਡੀਆ ਦੱਸਦਾ ਥੱਕਦਾ ਨਹੀਂ ਸੀਗਾ, ਡਰਾਇਆ ਜਾ ਰਿਹਾ ਸੀਗਾ। ਅੱਜ ਜਦੋਂ ਲੋਕਾਂ ਨੂੰ ਥੋੜਾ ਜਿਹਾ ਪ੍ਰੇਜ਼ ਕਰਨ ਦੀ, ਪ੍ਰੇਰਨਾ ਦੇਣ ਦੀ ਜ਼ਰੂਰਤ ਹੈ ਤਾਂ ਸਾਡਾ ਮੀਡੀਆ ਸੁਸ਼ਾਂਤ ਰਾਜਪੂਤ ਦੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਿਹਾ,
ਜਾਂ ਹੋਰ ਉਰਾ ਪਰਾਂ ਦੇ ਮੁੱਦਿਆਂ 'ਚ ਹੱਥ ਪੈਰ ਮਾਰ ਰਿਹਾ, ਨਾ GDP ਦਾ, ਨਾ ਇਹੋ ਜਿਹੇ ਮਾਮਲਿਆਂ ਦਾ ਕੋਈ ਲੈਣਾ ਦੇਣਾ ਨਹੀਂ, ਜਿੱਥੇ ਸਾਫ਼ ਤੌਰ ਤੇ ਨਰਿੰਦਰ ਮੋਦੀ ਸਰਕਾਰ ਫੇਲ ਹੋਈ ਆ। ਇਹ ਆਪਣੇ ਆਪ ਦੇ ਵਿੱਚ ਇੱਕ ਇੰਟਰਸਟਿੰਗ ਚੀਜ਼ ਹੈ ਜੇ ਆਪਾਂ ਮੀਡੀਆ ਦੇ ਲਿਹਾਜ਼ ਨਾਲ ਦੇਖੀਏ ਤਾਂ। ਰੇਲਵੇ ਵੀ ਨਵਾਂ ਟਾਈਮ ਟੇਬਲ ਕਹਿੰਦੇ ਬਣਾ ਰਿਹਾ, 500 ਟ੍ਰੇਨਾਂ ਅਤੇ 10,000 ਸਟਾਪੇਜ ਜਿਹੜੇ ਉਹ ਬੰਦ ਹੋਣਗੇ। ਮਤਲਬ ਕਿ ਟ੍ਰੇਨਾਂ ਚਲਾਈਆਂ ਜਾਣਗੀਆਂ, ਜਿਸ ਤਰ੍ਹਾਂ ਹੋ ਸਕਦਾ ਹੈ ਕਿ ਬੱਸਾਂ ਚੱਲ ਰਹੀਆਂ ਨੇ, ਸੋ ਇਹਨਾਂ ਨੇ ਇਹ ਪਹਿਲ ਕਦਮੀ ਇਸ ਕਰਕੇ ਕਰਨ ਦਾ ਫੈਸਲਾ ਕੀਤਾ ਹੋਵੇ ਕਿ ਕਮਾਈ ਜਿਹੜੀ ਆ ਉਹਦੇ ਤੇ ਕੋਈ ਜ਼ਿਆਦਾ ਅਸਰ ਨਾ ਹੋਵੇ, ਲਾਸ ਨਾ ਹੋਵੇ, ਤਾਂ 500 ਟ੍ਰੇਨਾਂ ਤੇ 10,000 ਸਟਾਪੇਜ ਜਿਹੜੇ ਆ ਬੰਦ ਕੀਤੇ ਜਾਣਗੇ। ਇੱਧਰ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਅੱਜ ਵੀ ਖਾਸੀਆਂ ਮੌਤਾਂ ਹੋਈਆਂ, ਪਰ ਸਟੀਕ ਅੰਕੜਾ ਜਿਹੜਾ ਕੱਲ੍ਹ ਤੱਕ ਆਏਗਾ ਕਿਉਂਕਿ ਲੇਟ ਨਾਈਟ ਇਹ ਅਪਡੇਸ਼ਨ ਕਰਦੇ ਆ। ਅੰਮ੍ਰਿਤਸਰ ਦੇ ਵਿੱਚ ਵਾਹਵਾ ਮਾਮਲੇ ਆਏ, ਮੇਰੇ ਖਿਆਲ ਦੇ ਨਾਲ ਅੱਜ 100 ਤੋਂ ਵੱਧ ਗਏ ਸੀਗੇ ਮਾਮਲੇ। ਲੁਧਿਆਣੇ ਦਾ ਵੀ ਇਹੋ ਹਾਲ ਹੈ। ਜਲੰਧਰ ਦੀ ਗੱਲ ਕਰੀਏ, ਉੱਥੇ 4 ਮੌਤਾਂ ਹੋ ਚੁੱਕੀਆਂ ਸਨ, ਦੁਪਹਿਰ ਤੱਕ 55 ਵਿਅਕਤੀ ਪੋਜ਼ੀਟਿਵ ਆਏ ਸਨ। ਮੁਕਤਸਰ ਦੇ ਵਿੱਚ ਸਿਵਲ ਸਰਜਨ ਤੇ ਉਹਨਾਂ ਦੀ ਪਤਨੀ ਪੋਜ਼ੀਟਿਵ ਆ ਗਈ। ਜ਼ਿਲ੍ਹਾ ਸੰਗਰੂਰ ਦੇ ਵਿੱਚ ਵੀ ਇੱਕ ਪੀੜਤ ਮਰ ਗਿਆ ਸੀਗਾ। ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦੇ ਕੇਸ ਜਿਹੜੇ ਆ ਯਕਦਮ ਵਧੇ ਤੇ ਸਾਡੀ ਰਾਜਧਾਨੀ ਦੇ ਵਿੱਚ ਵੀ ਹੁਣ 12 ਭੀੜ ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਔਡ ਈਵਨ ਦਾ ਫਾਰਮੂਲਾ ਜਿਹੜਾ ਲਾਗੂ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਅਪੀਲ ਕੀਤੀ ਹੈ, ਕੈਪਟਨ ਅਮਰਿੰਦਰ ਸਿੰਘ ਦੇ ਫੋਨ ਵੀ ਆ ਰਹੇ ਜਿਹੜੇ ਰਿਕਾਰਡਡ ਮੈਸੇਜ ਜੇ ਨਹੀਂ ਹੁੰਦੇ ਕਿ ਭਾਈ ਇਹ ਤੁਹਾਡੇ ਲਈ ਲੜ ਰਹੇ ਨੇ, ਇਹ ਤੁਹਾਡੇ ਲਈ ਸਭ ਕੁਝ ਕਰ ਰਹੇ ਨੇ ਸਿਹਤ ਕਰਮੀ, ਅਫਵਾਹਾਂ ਵੱਲ ਧਿਆਨ ਨਾ ਦਿਓ, ਤਾਂ ਜੇ ਮਿਸ਼ਨ ਫਤਿਹ ਕਰਨਾ ਤਾਂ ਤੁਹਾਨੂੰ ਟੈਸਟ ਕਰਵਾਉਣਾ ਪਊਗਾ। ਅਪੀਲ ਦਲੀਲ ਜਿਹੜੀ ਹੈ ਦਿੱਤੀ ਜਾ ਰਹੀ ਹੈ, ਪਰ ਲੋਕ ਜਿਹੜੇ ਆ ਉਹ ਕਿੱਥੇ ਟਲਦੇ, ਅਫਵਾਹਾਂ ਬਹੁਤ ਜ਼ਿਆਦਾ ਨੇ। ਤਾਂ ਖੈਰ ਜੇ ਆਪਾਂ ਦੇਖੀਏ ਤਾਂ ਇਸ ਦਰਮਿਆਨ ਪੰਜਾਬ ਸਰਕਾਰ ਨੇ ਇੱਕ ਫੈਸਲਾ ਕੀਤਾ, ਨਵੇਂ ਹੁਕਮਾਂ ਦੇ ਮੁਤਾਬਕ ਦਵਾਈਆਂ ਦੀਆਂ ਦੁਕਾਨਾਂ, ਲੈਬੋਰਟਰੀਆਂ, ਡਾਇਗਨੋਸਟਿਕ ਸੈਂਟਰ, ਹਸਪਤਾਲ ਇਹ ਹਫ਼ਤੇ ਦੇ 7 ਦਿਨ ਤੇ 24 ਘੰਟੇ ਖੁੱਲੇ ਰਹਿਣਗੇ। ਮਤਲਬ ਚਾਹੇ ਵੀਕਐਂਡ ਲਾਕਡਾਊਨ ਆ, ਚਾਹੇ ਕੋਈ ਹੋਰ ਛੁੱਟੀ ਆ, ਚਾਹੇ ਕੋਈ ਹੋਰ ਬੰਦ ਆ, ਇਹ ਦੁਕਾਨਾਂ ਜਾਂ ਕਹਿ ਲਓ ਇਹ ਸੈਂਟਰ ਆ ਜਿਹੜੇ ਉਹ ਲਗਾਤਾਰ ਮੁਸਲਸਲ ਖੁੱਲੇ ਰਹਿਣਗੇ ਜੀ। ਜੀ ਜੀ। ਅਗਲੀ ਗੱਲ ਕਰਦੇ ਜਾਈਏ, ਕਹਿੰਦੇ ਨਫ਼ਰਤ ਭਰੇ ਬੋਲ ਬੋਲਣ ਵਾਲੇ ਭਾਜਪਾ ਨੇਤਾ ਨੂੰ ਫੇਸਬੁੱਕ ਨੇ ਕੀਤਾ ਪ੍ਰਤੀਬੰਧ। ਦੇਖੋ ਇਹ ਉਹੀ ਹੈ ਰਾਜਾ ਸਿੰਘ ਤੇਲੰਗਾਨਾ ਵਾਲਾ, ਜਿਹਨੇ ਕਰੋਨਾ ਵਾਲਾ ਜਿਹੜਾ ਉਹ ਹੈਗਾ ਸੀਗਾ ਨਾ, ਉਸ ਵੇਲੇ ਲਾਕਡਾਊਨ ਤੇ ਤੋੜ ਕੇ ਸੜਕ ਤੇ ਜਲਸਾ ਕੱਢਿਆ ਸੀਗਾ ਕਿ ਅਸੀਂ ਚੀਨ ਦੇ ਬਾਰਡਰ ਤੇ ਛੱਡਿਆਂਗੇ ਕਰੋਨਾ ਨੂੰ, ਕੁੱਟ ਕੇ ਕਰ ਦਿਆਂਗੇ, ਵਾਹ ਕਰ ਦਿਆਂਗੇ। ਹੋਇਆ ਉਦੋਂ ਵੀ ਕੁਛ ਨਹੀਂ ਸੀ। ਅਸਲ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਵਾਲ ਸਟਰੀਟ ਜਰਨਲ ਦੇ ਵਿੱਚ ਇੱਕ ਲੇਖ ਲੱਗਾ ਸੀਗਾ, ਉਸ ਤੋਂ ਬਾਅਦ ਰੌਲਾ ਪਿਆ, ਫੇਸਬੁੱਕ ਨੂੰ ਸੰਸਦੀ ਕਮੇਟੀ ਤੱਕ ਤਲਬ ਹੋਣਾ ਪਿਆ, ਬਹੁਤ ਜ਼ਿਆਦਾ ਰੌਲਾ ਪਿਆ ਇੰਡੀਆ 'ਚ ਇਸ ਚੀਜ਼ ਨੂੰ ਲੈ ਕੇ। ਰਵੀ ਸ਼ੰਕਰ ਪ੍ਰਸਾਦ ਨੇ ਉਲਟਾ ਦੋਸ਼ ਕਾਂਗਰਸੀਆਂ ਤੇ ਲਾਏ ਕਿ ਇਹਨਾਂ ਦੇ ਆਪਣੇ ਬੰਦੇ ਫੇਸਬੁੱਕ ਦੇ ਵਿੱਚ ਬੈਠੇ ਆ ਤੇ ਉਹ ਮੋਦੀ ਸਾਹਿਬ ਬਾਰੇ ਭੱਦੀ ਸ਼ਬਦਾਵਲੀ ਵਰਤਦੇ ਆ। ਮਤਲਬ ਕਿ ਸੁੱਟ ਰਹੇ ਸਨ ਉਹਨਾਂ ਤੇ ਕਿ ਕਾਂਗਰਸ ਦੀ ਵਿਚਾਰਧਾਰਾ ਫੋਲੋ ਕਰਨ ਵਾਲੇ ਲੋਕ ਜਿਹੜੇ ਆ ਉਹ ਫੇਸਬੁੱਕ ਦੇ ਵਿੱਚ ਜੌਬ ਕਰਦੇ ਨੇ ਤੇ ਉਹ ਪੱਟੀ ਮੇਸ ਕਰਦੇ ਪਏ ਇੱਥੇ ਸਾਡੀ। ਤਾਂ ਸਾਡੇ ਨਾਲ ਦੇ ਮਤਲਬ ਕਿ ਜਿਹੜੇ ਰਾਈਟ ਵਿੰਗ ਵਾਲੇ ਕੁਛ ਇੰਟਲੈਕਚੁਅਲ ਨੇ ਤਾਂ ਉਹਨਾਂ ਦੇ ਪੇਜ ਜਿਹੜੇ ਉਹ ਸਸਪੈਂਡ ਕੀਤੇ ਜਾ ਰਹੇ ਆ, ਅਪੀਲ ਦਾ ਵੀ ਟਾਈਮ ਨਹੀਂ ਦਿੱਤਾ ਜਾ ਰਿਹਾ, ਇੱਥੋਂ ਤੱਕ ਕਿ ਜਿਹੜੇ ਇਹਨਾਂ ਦੇ ਬੰਦੇ ਆ ਉਹਨਾਂ ਨੂੰ ਸਪੋਰਟ ਕੀਤਾ ਜਾ ਰਿਹਾ। ਮਤਲਬ ਕਿ ਗੱਲ ਡਾਈਵਰਟ ਕਰਨ ਦਾ ਯਤਨ ਕੀਤਾ ਗਿਆ। ਉਸ ਤੋਂ ਬਾਅਦ ਹੁਣ ਫੇਸਬੁੱਕ ਨੇ ਇਹ ਵੱਡਾ ਫੈਸਲਾ ਲਿਆ ਕਿਉਂਕਿ ਟੀ ਰਾਜਾ ਸਿੰਘ ਹੀ ਐਸਾ ਸ਼ਖਸ ਸੀ ਜਿਹਦੇ ਆਧਾਰ ਤੇ ਵਾਲ ਸਟਰੀਟ ਜਰਨਲ ਦੇ ਵਿੱਚ ਲੇਖ ਲੱਗਾ ਸੀਗਾ। ਮਤਲਬ ਕਿ ਜੋ ਇਹਦੀਆਂ ਫਿਰਕੂ ਸਪੀਚਾਂ ਸੀ, ਨਫ਼ਰਤੀ ਸਪੀਚਾਂ ਸੀ, ਘਿਰਣਾਤਮਕ ਕਥਨ ਜਿਹੜੇ ਸੀਗੇ ਇਹਦੇ, ਜਿੱਦਾਂ ਲਾ ਲਓ ਕਿ ਰੋਹਿੰਗਿਆ ਨੂੰ ਲੈ ਕੇ ਸੀਗਾ, ਫਿਰ ਓਵੇਸੀ ਬ੍ਰਦਰਸ ਨੂੰ ਲੈ ਕੇ ਸੀਗਾ, ਕਸ਼ਮੀਰ ਨੂੰ ਲੈ ਕੇ ਸੀਗਾ। ਜਦ ਇਹ ਘਿਰਣਾਤਮਕ ਸਾਰਾ ਕੰਟੈਂਟ ਸੀਗਾ ਉੱਥੋਂ ਹਟਾਉਣ ਦੀ ਗੱਲ ਕੀਤੀ ਗਈ ਤਾਂ ਜਿਹੜੀ ਬੀਬੀ ਆਂਕੀ ਦਾਸ ਆ ਉਹ ਅੜ ਗਈ। ਉਹ ਕਹਿੰਦੀ ਕਿ ਇੱਥੇ ਕੰਪਨੀ ਦੇ ਹਿੱਤ ਨੁਕਸਾਨੇ ਜਾ ਸਕਦੇ ਆ। ਵਾਲ ਸਟਰੀਟ ਜਰਨਲ ਦੇ ਵਿੱਚ ਇਹੀ ਲੇਖ ਲੱਗਿਆ ਸੀ। ਆਂਕੀ ਦਾਸ ਬਾਰੇ ਇਹ ਗੱਲ ਸਾਹਮਣੇ ਆਈ ਕਿ ਉਸ ਬੀਬੀ ਦੀ ਭੈਣ ਆ ਜਿਹੜੀ ਉਹ ABVP ਦੀ ਆਗੂ ਆ। ਤਾਂ ਇੱਥੋਂ ਜ਼ਿਆਦਾ ਬਹਿਸ ਖਿੱਚੀ ਗਈ ਅੱਗੇ। ਵੈਸੇ ਆਂਕੀ ਦਾਸ ਦੀਆਂ ਗੱਲਾਂ ਹੋਰ ਵੀ ਨਿਕਲ ਆਈਆਂ, ਖੈਰ ਲੰਮਾ ਥੋੜਾ ਟੌਪਿਕ ਹੋ ਜਾਏਗਾ। ਤਾਂ ਇਸ ਕਰਕੇ ਹੁਣ ਜਦੋਂ ਫੇਸਬੁੱਕ ਤੇ ਦਬਾਅ ਬਣਿਆ ਚਫੇਰਿਓਂ ਤਾਂ ਇਹਨਾਂ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ। ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਕਹਾਣੀ ਵਾਲ ਸਟਰੀਟ ਜਰਨਲ ਨੇ ਛਾਪੀ, ਗੱਲਾਂ ਜਿਹੜੀਆਂ ਤੁਰੀਆਂ ਕਿ ਉਹ ਸੱਚ ਸੀ, ਤਾਂ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਹੁਣ ਇਹ ਚੀਜ਼ ਸਾਫ਼ ਹੋ ਗਈ ਕਿ ਕਿਤੇ ਨਾ ਕਿਤੇ ਘਿਰਣਾਤਮਕ ਕੰਟੈਂਟ ਸੀਗਾ ਜਿਹੜਾ
ਉਹ ਉਸੇ ਵੇਲੇ ਹਟਾ ਦਿੱਤਾ ਜਾਣਾ ਚਾਹੀਦਾ ਸੀ। ਕਿਉਂ ਨਹੀਂ ਹਟਾਇਆ ਗਿਆ, ਇਹ ਵੱਡਾ ਸਵਾਲ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਦੀਆਂ ਤੰਦਾਂ ਜਿਹੜੀਆਂ ਉਹ ਗਾਂਹ ਪੀਕ ਜੁੜਦੀਆਂ ਨੇ। ਪਰ ਇੱਥੇ ਇੱਕ ਚੀਜ਼ ਜਿਹੜੀ ਆ ਉਹ ਹੋਰ ਚਿੰਤਾਜਨਕ ਆ, ਕਿਉਂਕਿ ਸਾਡਾ ਇੰਡੀਆ ਜਿਹੜਾ ਉਹ ਵਿਰੋਧੀ ਧਿਰ ਵਜੋਂ ਵਿਰਵਾ ਹੋ ਚੁੱਕਾ। ਉਹਦੇ ਕੋਲ ਕੋਈ ਵਿਰੋਧ ਨਹੀਂ ਹੈ, ਕੋਈ ਵਿਰੋਧੀ ਧਿਰ ਨਹੀਂ ਹੈ। ਔਰ ਪਲੱਸ ਮੀਡੀਆ ਵੀ ਕੰਟਰੋਲਡ ਮੀਡੀਆ ਹੈ ਇੱਕ ਤਰ੍ਹਾਂ ਨਾਲ। ਜੇ ਆਪਾਂ ਛੋਟੀ ਜਿਹੀ ਗਿਣਤੀ ਨੂੰ ਛੱਡ ਦਈਏ, ਛੋਟੀ ਜਿਹੀ ਇੱਕ ਹਾਜ਼ਰੀ ਨੂੰ ਛੱਡ ਦਈਏ ਜਿਹੜੀ ਲੋਕਤਾਂਤਰਿਕ ਕਦਰਾਂ ਕੀਮਤਾਂ ਦੀ ਕਦਰ ਕਰਦੀ ਆ, ਤਾਂ ਬਹੁਤਾ ਮੀਡੀਆ ਜਿਹੜਾ ਉਹ ਇਸ ਵੇਲੇ ਨੱਕ ਦੇ ਵਿੱਚ ਨੱਕ ਪਵਾ ਚੁੱਕਾ ਸੱਤਾ ਦੀ। ਤਾਂ ਹੁਣ ਉਸ ਮੌਕੇ ਤੇ ਜਦੋਂ ਆਹ ਚੀਜ਼ਾਂ ਆਉਂਦੀਆਂ, ਤੁਹਾਨੂੰ ਪਤਾ ਹੀ ਹੈ ਨਾ ਕਿ ਕੈਂਬਰਿਜ ਐਨਾਲਿਟਿਕਾ ਦਾ ਪਹਿਲਾਂ ਰੌਲਾ ਪਿਆ ਸੀਗਾ, ਉਹਨਾਂ ਨੇ ਕਿਵੇਂ ਡਾਟਾ ਜਿਹੜਾ ਹਾਸਲ ਕੀਤਾ। ਫਿਰ ਇਸ ਤੋਂ ਇਲਾਵਾ ਫੇਸਬੁੱਕ ਤੇ ਜੋ ਤੁਹਾਨੂੰ ਪਤਾ ਹੀ ਹੈ US ਦਾ ਇਲੈਕਸ਼ਨ ਸੀਗਾ, ਉਹਨੂੰ ਵੀ ਪ੍ਰਭਾਵਿਤ ਕਰਨ ਦਾ ਯਤਨ ਦਾ ਦੋਸ਼ ਉਹਦੇ ਤੇ ਜਾਂਦਾ ਰਿਹਾ। UK ਦੇ ਵਿੱਚ ਵੀ ਇਹਨਾਂ ਦੇ ਖਿਲਾਫ ਬਹੁਤ ਜ਼ਿਆਦਾ ਗੁੱਸਾ ਹੈ। ਈਵਨ ਦੋ ਕਿ ਆਸਟ੍ਰੇਲੀਆ ਦੇ ਵਿੱਚ ਤੇ ਮੀਡੀਆ ਸਮੱਗਰੀ ਸ਼ੇਅਰ ਕਰਨ ਤੇ ਉਹ ਇਹਨਾਂ ਤੋਂ ਮੇਰੇ ਖਿਆਲ ਦੇ ਨਾਲ ਸੈਸ ਲੈਣ ਵਾਲਾ ਕੰਮ ਕਰਕੇ ਬੈਠੇ ਆ ਕਿ ਤੁਸੀਂ ਜੇ ਸਾਡੀਆਂ ਖਬਰਾਂ ਸ਼ੇਅਰ ਕਰਨੀਆਂ ਸਾਡੇ ਮੀਡੀਆ ਹਾਊਸਿਸ ਦੀਆਂ ਤਾਂ ਤੁਹਾਨੂੰ ਪੈਸੇ ਦੇਣੇ ਪੈਣਗੇ। ਤਾਂ ਸਾਰੇ ਜੇ ਆਪਾਂ ਦੇਖੀਏ ਤਾਂ ਚਫੇਰੇ ਹੀ ਰੌਲਾ ਇਹਨਾਂ ਦਾ ਜਿਹੜਾ ਪੈਂਦਾ ਵਾ। ਪਰ ਮੇਰੇ ਕਹਿਣ ਦਾ ਮਤਲਬ ਕਿ ਇੰਡੀਆ ਦੇ ਲਿਹਾਜ਼ ਨਾਲ ਇਹ ਚੀਜ਼ ਇੱਕ ਤੇ ਚਿੰਤਾਜਨਕ ਹੋ ਜਾਂਦੀ ਆ ਕਿ ਕੀ ਇਸ ਦੌਰ ਦੇ ਵਿੱਚ ਫੇਸਬੁੱਕ ਚਲਾਉਣਾ ਠੀਕ ਹੈ, ਖਾਸ ਤੌਰ ਤੇ ਜਿਹੜਾ ਕੋਈ ਮਾੜਾ ਮੋਟਾ ਸਰਕਾਰ ਦਾ ਆਲੋਚਕ ਹੈ ਉਹਦੇ ਵਾਸਤੇ, ਕਿ ਉਹ ਖੈਰ ਖਵਾਹ ਬਣ ਸਕਦਾ ਫੇਸਬੁੱਕ ਉਹਦੇ ਵਿਚਾਰਾਂ ਦਾ? ਇਹ ਬਹੁਤ ਵੱਡਾ ਪ੍ਰਸ਼ਨ ਰਹੇਗਾ। ਦੂਜੀ ਚੀਜ਼, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇੱਥੇ WhatsApp ਦੀ ਵੀ ਜਸੂਸੀ ਹੋ ਚੁੱਕੀ ਹੈ ਇਜ਼ਰਾਈਲੀ ਸਾਫਟਵੇਅਰ ਦੇ ਜ਼ਰੀਏ। ਉਹ ਮਸਲਾ ਵੀ ਇੱਕ ਬਹੁਤ ਗੰਭੀਰ ਮਸਲਾ ਕਿ ਕੀ ਸਰਕਾਰ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਤੇ ਜਸੂਸੀ ਕਰਵਾ ਰਹੀ ਹੈ ਆਪਣੇ ਵਿਰੋਧੀਆਂ ਦੀ। ਤੀਜੀ ਚੀਜ਼ ਇਹ ਆ ਕਿ ਫੇਸਬੁੱਕ ਦੇ ਵਿਰੁੱਧ ਇਹਨਾਂ ਨੇ CBI ਇਨਕੁਆਇਰੀ ਖੋਲਣ ਦਾ ਐਲਾਨ ਕੀਤਾ ਸੀਗਾ ਜਦ ਕੈਂਬਰਿਜ ਐਨਾਲਿਟਿਕਾ ਦਾ ਮਾਮਲਾ ਸਾਹਮਣੇ ਆਇਆ ਸੀਗਾ। ਤਾਂ ਕੈਂਬਰਿਜ ਐਨਾਲਿਟਿਕਾ ਦੀ ਜਿਹੜੀ ਇੱਕ ਸਹਿਯੋਗੀ ਕੰਪਨੀ ਸੀ, ਉਹਦੇ 4 ਡਾਇਰੈਕਟਰਾਂ ਦੇ ਵਿੱਚੋਂ 2 ਡਾਇਰੈਕਟਰ ਇੰਡੀਅਨ ਸਨ। ਇੱਕ KC ਤਿਆਗੀ ਦਾ ਮੁੰਡਾ ਸੀ ਜਿਹੜਾ ਰਾਸ਼ਟਰੀ ਜਨਤਾ ਦਲ ਦਾ ਆਗੂ ਹੈ। ਇੱਕ ਭਾਰਤੀ ਜਨਤਾ ਪਾਰਟੀ ਦੀਆਂ ਕਈ ਮੁਹਿੰਮਾਂ ਨਾਲ ਜੁੜਿਆ ਬੰਦਾ ਸੀਗਾ। ਕੀ ਕਰੋਗੇ ਤੁਸੀਂ? ਸੋ ਇਸ ਮਸਲੇ ਤੇ ਮੇਰੇ ਖਿਆਲ ਦੇ ਨਾਲ ਇੱਕ ਜਿਹੜੀ ਚਿੰਤਾਜਨਕ ਗੱਲ ਆ ਕਿ ਸਾਡਾ ਕੰਟਰੋਲਡ ਮੀਡੀਆ ਤਾਂ ਸੀਗਾ, ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੰਟਰੋਲਡ ਸੋਸ਼ਲ ਮੀਡੀਆ ਵੀ ਸਾਨੂੰ ਵੇਖਣ ਨੂੰ ਮਿਲ ਰਿਹਾ। ਤਾਂ ਮੇਰੇ ਖਿਆਲ ਦੇ ਨਾਲ ਇਹ ਹੁਣ ਕਥਨ ਹੈ ਜਿਹੜਾ ਉਹ ਸੱਚ ਹੋਣ ਜਾ ਰਿਹਾ। ਤਾਂ ਕੰਟਰੋਲਡ ਸੋਸ਼ਲ ਮੀਡੀਆ ਅਸੀਂ ਵਰਤਾਂਗੇ ਤਾਂ ਇਹ ਦੁੱਗਣੀ ਚਿੰਤਾ ਹੈ ਸਾਡੇ ਵਾਸਤੇ। ਪਹਿਲੀ ਚਿੰਤਾ ਤੇ ਜਿੱਦਾਂ ਹੈ ਹੀ ਆ ਕਿ ਕੀ ਇਹ ਸਿਕਿਉਰ ਹੈ, ਕੀ ਇਹ ਸੁਰੱਖਿਆ ਆਪਣੀ ਰੱਖਦਾ ਪ੍ਰਾਈਵੇਸੀ ਦੀ। ਤਾਂ ਦੂਸਰੀ ਚਿੰਤਾ ਸਾਡੀ ਇਹ ਆ ਕਿ ਕੰਟਰੋਲਡ ਆ, ਤਾਂ ਇੱਥੇ ਤੁਹਾਡਾ ਕੰਟੈਂਟ ਹੋ ਸਕਦਾ ਉਹਨੂੰ ਬਲੌਕ ਕਰ ਦਿੱਤਾ ਜਾਵੇ, ਹਟਾ ਦਿੱਤਾ ਜਾਵੇ, ਸਰਕਾਰ ਵਿਰੋਧੀ ਜਿਹੜੇ ਲੋਕ ਬੋਲਦੇ ਉਹਨਾਂ ਦੀ ਜਸੂਸੀ ਹੋਵੇ, ਡਾਟਾ ਸ਼ੇਅਰ ਹੋਵੇ। ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਨੂੰ ਵੀ ਫੇਸਬੁੱਕ ਦੇ ਜ਼ਰੀਏ ਜਾਂ ਹੋਰ ਇਸ ਤਰ੍ਹਾਂ ਦੇ ਪਲੇਟਫਾਰਮ ਆ ਉਹਨਾਂ ਦੇ ਜ਼ਰੀਏ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਜਾਵੇ। ਜੀ ਜੀ ਜੀ। ਅਗਲੀ ਮਿੰਟ ਜੀ ਗੱਲ ਕਰੀਏ ਤਾਂ ਕਹਿੰਦੇ ਪ੍ਰਧਾਨ ਮੰਤਰੀ ਮੋਦੀ ਦੀ ਨਿੱਜੀ ਵੈਬਸਾਈਟ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਜੀ। ਨਾ ਚੱਕੋ, ਕੀ ਕਰੋਗੇ ਤੁਸੀਂ? ਇੱਥੇ ਤੇ ਵੱਡੇ ਨਹੀਂ ਅੜ ਰਹੇ, ਆਪਾਂ ਕਿਹੜੇ ਪਾਣੀ ਆ ਰਿਹਾ। ਤਾਂ ਖੈਰ ਦੇਖੋ, ਨਰਿੰਦਰ ਮੋਦੀ ਦਾ ਟਵਿੱਟਰ ਅਕਾਊਂਟ ਤੇ ਜੋ ਇਹਨਾਂ ਦੀ ਨਿੱਜੀ ਵੈਬਸਾਈਟ ਹੈ ਜਿਹਦੇ ਨਾਲ ਲਿੰਕ ਸੀਗਾ ਉਹ ਹੈਕ ਕਰ ਲਿਆ ਗਿਆ। ਔਰ ਕਮਾਲ ਦੀ ਗੱਲ ਹੈ ਕਿ ਹੈਕ ਕਰਕੇ ਉਹਨਾਂ ਨੇ ਇੱਕ ਟਵੀਟ ਵੀ ਕੀਤਾ। ਟਵੀਟ ਦੇ ਜ਼ਰੀਏ ਉਹਨਾਂ ਨੇ ਕ੍ਰਿਪਟੋ ਕਰੰਸੀ ਦੀ ਮੰਗ ਕੀਤੀ। ਕਹਿੰਦੇ CM ਕੇਅਰ ਫੰਡ ਦੇ ਵਿੱਚ ਯਾਰ ਕ੍ਰਿਪਟੋ ਕਰੰਸੀ ਦਿਓ। ਤੇ ਵੈਸੇ ਮੇਰੇ ਖਿਆਲ ਦੇ ਨਾਲ ਕਈ ਭਗਤ ਜਿਹੜੇ ਉਹ ਗੂਗਲ ਤੇ ਸਰਚ ਕਰਕੇ ਲੱਭ ਕੇ ਕ੍ਰਿਪਟੋ ਕਰੰਸੀ ਤੇ ਦੇ ਚੁੱਕੇ ਹੋਣਗੇ। ਖੈਰ ਇਹ ਤੁਹਾਨੂੰ ਪਤਾ ਹੀ ਆ ਕਿ ਇਹਨਾਂ ਨੇ ਓਬਾਮਾ ਨੂੰ ਨਹੀਂ ਛੱਡਿਆ। ਇਹਨਾਂ ਨੇ ਤੇ ਬਹੁਤ ਵੱਡੇ ਰਗੜ ਦਿੱਤੇ ਸੀਗੇ ਨਾ। ਪਿਛਲੇ ਦਿਨੀ ਬਹੁਤ ਵੱਡਾ ਅਟੈਕ ਹੋਇਆ ਸੀਗਾ, ਟਵਿੱਟਰ ਅਕਾਊਂਟ ਹੈਕ ਕਰ ਲਏ ਸੀਗੇ। ਔਰ ਉਹ ਮੁੰਡੇ ਜਿਹੇ ਸੀਗੇ ਜਿਹੜੇ ਇਹਨਾਂ ਨੇ ਬਾਅਦ ਦੇ ਵਿੱਚ ਟ੍ਰੇਸ ਕੀਤੇ। ਬਿਲਕੁਲ ਛੋਟੀ ਉਮਰ ਦੇ ਮੁੰਡੇ ਸੀ ਜਿਨ੍ਹਾਂ ਨੇ ਟਵਿੱਟਰ ਨੂੰ ਬੜੀ ਆਸਾਨੀ ਦੇ ਨਾਲ ਐਕਸੈਸ ਕਰ ਲਿਆ। ਔਰ ਓਬਾਮਾ ਤਰੀਕੇ ਦੇ ਬੰਦੇ ਜਿਹੜੇ ਸੀਗੇ ਉਹਨਾਂ ਦੇ ਅਕਾਊਂਟ ਹੈਕ ਕਰ ਲਏ। ਤਾਂ ਦੇਖੋ ਗੱਲ ਇਹ ਆ ਕਿ ਅਕਾਊਂਟ ਤਾਂ ਰਿਕਵਰ ਕਰ ਲਿਆ ਗਿਆ, ਪਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਹੈਂਕਰਸ ਦੀ ਚੇਤਾਵਨੀ ਹੈ ਕਿ ਬਹੁਤ ਕੁਛ ਕੀਤਾ ਜਾ ਸਕਦਾ। ਵੈਸੇ ਜੇ ਆਪਾਂ ਵੇਖੀਏ ਤੇ ਨਰਿੰਦਰ ਮੋਦੀ ਹੋਰਾਂ ਦੀ ਉਹ ਤੁਹਾਨੂੰ ਪਤਾ ਹੀ ਹੈ ਨਾ, ਅੱਜ ਕੱਲ੍ਹ ਖਬਰ ਬੜੀ ਵਾਇਰਲ ਹੋ ਰਹੀ ਹੈ ਕਿ ਇਹਨਾਂ ਦੀ ਵੀਡੀਓ ਹੈ ਜਿਹੜੀ ਉਹਨੂੰ ਡਿਸਲਾਈਕ ਬੜੇ ਵੱਜ ਰਹੇ। ਤੇ ਕਮਾਲ ਦੀ ਗੱਲ ਇਹ ਆ ਕਿ ਲੋਕ ਹੁਣ ਮਨ ਕੀ ਬਾਤ ਤੇ ਕਿਤੇ ਕਹਿਣਗੇ ਨਾ ਤਾਂ ਉਹ ਹੁਣ ਇਹਨਾਂ ਨੇ ਕਮੈਂਟ ਜਿਹੜੇ ਆ ਉਹ ਉੱਥੋਂ ਕੀ ਕਹਿੰਦੇ ਨੇ ਡਿਸੇਬਲ ਕਰ ਦਿੱਤੇ ਆ। ਉਹ ਹੁੰਦੇ ਹੀ ਨਹੀਂ ਹੈ, ਉਹ ਕਮੈਂਟ ਹੁਣ ਬੰਦ ਹੀ ਕਰ ਦਿੱਤੇ ਗਏ ਆ।
ਤਾਂ ਵੇਖ ਲਓ ਹੁਣ ਬੰਦਾ ਖਿੱਚ ਕਿੱਥੇ ਕਰੇ, ਮਨ ਕੀ ਬਾਤ ਕਿਹਦੇ ਨਾਲ ਕਰੇ। ਤਾਂ ਮੋਦੀ ਸਾਹਿਬ ਥੋੜਾ ਜਿਹਾ ਟਵਿੱਟਰ ਦਾ ਵੀ ਆਪਣਾ ਖਿਆਲ ਰੱਖਣ, ਪਰ ਉਹ ਜਿਹੜਾ ਲੋਕਾਂ ਦੀ ਮਨ ਕੀ ਬਾਤ ਹੈ, ਮਨ ਕੀ ਬਾਤ ਨਹੀਂ, ਉਹ ਤੇ ਜਨ ਕੀ ਬਾਤ ਹੈ, ਜਨਤਾ ਦੀ ਬਾਤ ਹੈ ਜਿਹੜੀ, ਉਹ ਵੀ ਥੋੜੀ ਸੁਣਦੀ ਜਾਣ, ਕਿਉਂਕਿ ਹੈਂਕਰਸ ਦੇ ਜ਼ਰੀਏ ਫਿਰ ਨਹੀਂ ਤੇ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਜਿਹੜਾ ਮਿਲਣਾ ਚਾਹੀਦਾ, ਕਿ ਹੈਂਕਰਸ ਹੀ ਉਹਨਾਂ ਦੀ ਗੱਲ ਰੱਖ ਦੇਣ, ਕਿਉਂਕਿ ਇਹਦੇ ਨਾਲ ਤਾਂ ਫਿਰ ਕਮੈਂਟ ਹੀ ਬੰਦ ਕਰ ਦਿੱਤੇ ਆ। ਜੀ ਵੇਖੋ, ਡੈਮੋਕ੍ਰੇਸੀ ਦਾ ਇੱਕ ਵੱਡਾ ਹੁੰਦਾ ਵੀ ਲੋਕਾਂ ਦੀ ਗੱਲ ਸੁਣਨੀ। ਪੱਤਰਕਾਰਾਂ ਦੇ ਸਵਾਲ ਲੈਣੇ ਤਾਂ ਇਹਨਾਂ ਨੇ ਕਦੇ ਬੰਦ ਕੀਤੇ ਆ, ਹੁਣ ਲੋਕਾਂ ਦੀ ਗੱਲ ਵੀ ਸੁਣਨੀ ਇਹਨਾਂ ਨੇ ਬੰਦ ਕੀਤੀ ਆ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਕਸ਼ਮੀਰ ਵਿੱਚ ਪੰਜਾਬੀ ਦੇ ਨਾਲ ਹੋਇਆ ਧੱਕਾ। ਹਾਂਜੀ ਦੇਖੋ, ਕਸ਼ਮੀਰ ਦੇ ਵਿੱਚ ਇਹਨਾਂ ਨੇ ਨਵੇਂ ਸਿਰੇ ਤੋਂ ਬੋਲੀਆਂ ਨੂੰ ਪਰਿਭਾਸ਼ਿਤ ਕੀਤਾ ਸਰਕਾਰੀ ਭਾਸ਼ਾਵਾਂ ਦੇ ਤੌਰ ਤੇ ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਜੰਮੂ ਕਸ਼ਮੀਰ ਦੇ ਅੰਦਰ ਪੰਜਾਬੀ ਕਿਤੇ ਨਾ ਮਤਰੇਪਣ ਦਾ ਸ਼ਿਕਾਰ ਹੋ ਗਈ ਆ। ਅਸਲ ਦੇ ਵਿੱਚ ਇਹਨਾਂ ਨੇ ਜਿੱਦਾਂ ਲਾ ਲਓ ਕਿ ਡੋਗਰੀ ਭਾਸ਼ਾ ਹੈ, ਉਰਦੂ ਹੈ, ਫਿਰ ਇਸ ਤੋਂ ਇਲਾਵਾ ਜਿਹੜੀ ਜੰਮੂ ਕਸ਼ਮੀਰ ਦੀ ਲੋਕਲ ਲੈਂਗੁਏਜ ਆ, ਉਹਨਾਂ ਸਾਰਿਆਂ ਨੂੰ ਤਵੱਜੋ ਦਿੱਤੀ ਆ, ਸਿਰਫ ਤੇ ਸਿਰਫ ਪੰਜਾਬੀ ਛੱਡ ਦਿੱਤੀ ਆ। ਉਰਦੂ, ਕਸ਼ਮੀਰੀ, ਡੋਗਰੀ, ਹਿੰਦੀ ਵੀ ਲੈ ਗਏ ਉੱਧਰ, ਨਹੀਂ ਤਾਂ ਬਹੁਤ ਘੱਟ ਹਿੰਦੀ ਬੋਲੀ ਜਾਂਦੀ ਆ। ਦੇਖੋ ਨਾ, ਹੁਣ ਦੇਖ ਲਓ ਸੰਸਕ੍ਰਿਤ ਹੈ ਜਿਹੜੀ, ਕੁਛ ਮੇਰੇ ਖਿਆਲ ਦੇ ਨਾਲ ਕੁਛ ਚੰਦ ਬੰਦੇ ਹੀ ਹੋਣੇ ਆ ਇੰਡੀਆ 'ਚ ਜਿਹੜੇ ਜ਼ਿਆਦਾ ਬੋਲਦੇ ਆ ਜਾਂ ਲਿਖਦੇ ਆ, ਪਰ ਸੰਸਕ੍ਰਿਤ ਨੂੰ ਕਿੰਨਾ ਪ੍ਰਮੋਟ ਕੀਤਾ ਜਾਂਦਾ ਹੈ। ਹਿੰਦੀ ਹੁਣ ਬਹੁਤ ਘੱਟ ਲੋਕ ਉੱਥੇ ਬੋਲਦੇ ਆ ਕਸ਼ਮੀਰ ਦੇ ਵਿੱਚ, ਜੰਮੂ ਰੀਜਨ ਦੇ ਵਿੱਚ ਤਾਂ ਬੋਲਦੇ ਆ। ਗਾਂ ਜਦੋਂ ਜੰਮੂ ਤੋਂ ਲੰਘ ਜਾਓਗੇ ਤੁਸੀਂ ਕਸ਼ਮੀਰ ਨੂੰ ਤਾਂ ਹਿੰਦੀ ਘੱਟ ਜਾਂਦੀ ਆ। ਖੈਰ, ਪਰ ਫਿਰ ਬਾਵਜੂਦ ਇਸ ਦੇ ਅੰਗਰੇਜ਼ੀ ਚਲੋ ਉਹ ਤੇ ਹੈ ਹੀ, ਅੱਜ ਕੱਲ੍ਹ ਤੁਹਾਨੂੰ ਪਤਾ ਸੰਪਰਕ ਭਾਸ਼ਾ, ਹਿੰਦੀ ਵੀ ਚਲੋ ਕਹਿ ਸਕਦੇ ਹਾਂ ਕਿ ਦੇਸ਼ ਦੀ ਸੰਪਰਕ ਭਾਸ਼ਾ, ਜਿਹੜੇ ਲੋਕ ਕਹਿੰਦੇ ਰਾਸ਼ਟਰੀ ਭਾਸ਼ਾ, ਉਹ ਗਲਤ ਕਹਿੰਦੇ ਆ। ਪਰ ਕਹਿਣ ਦਾ ਮਤਲਬ ਕਿ ਸਾਨੂੰ ਕਿਸੇ ਨਾਲ ਕੋਈ ਸਾੜਾ ਨਹੀਂ ਹੈ। ਉਰਦੂ ਵੀ ਵਧੀਆ, ਅੱਛੀ ਗੱਲ ਹੈ, ਬੜੀ ਮਿੱਠੀ ਜ਼ੁਬਾਨ ਆ। ਕਸ਼ਮੀਰੀ ਉਹਨਾਂ ਦੀ ਆਪਣੀ ਮਦਰ ਟੰਗ ਆ। ਫਿਰ ਡੋਗਰੀ ਜਿਹੜੀ ਆ ਪਹਾੜੀ ਬੋਲੀ ਆ। ਵੈਸੇ ਜੇ ਆਪਾਂ ਦੇਖੀਏ ਬੋਲੀਆਂ ਦਾ, ਭਾਸ਼ਾਵਾਂ ਦਾ, ਉਪ ਭਾਸ਼ਾਵਾਂ ਦਾ ਸਾਰਾ ਇਤਿਹਾਸ, ਤੇ ਇਹ ਬਹੁਤ ਸਾਰੀਆਂ ਭਾਸ਼ਾਵਾਂ ਜਿਹੜੀਆਂ ਭੈਣਾਂ ਹੀ ਆ, ਸਕੀਆਂ ਭੈਣਾਂ ਹੀ ਆ। ਤਾਂ ਕਹਿਣ ਦਾ ਭਾਵ ਇਹ ਵਾ ਕਿ ਦੂਸਰੀ ਇੱਕ ਘੱਟ ਗਿਣਤੀਆਂ ਦੀ ਬੋਲੀ ਕਿਉਂ ਛੱਡ ਦਿੱਤੀ ਗਈ ਆ, ਜਦ ਕਿ ਮੇਰੇ ਖਿਆਲ ਦੇ ਨਾਲ ਜੰਮੂ ਕਸ਼ਮੀਰ 'ਚ ਹਜ਼ਾਰਾਂ ਲੱਖਾਂ ਬੁਲਾਰੇ ਹੋਣਗੇ ਪੰਜਾਬੀ ਦੇ। ਤਾਂ ਬਹੁਤ ਵੱਡੀ ਵਸੋਂ ਬੇਸ਼ੱਕ ਨਾ ਹੋਵੇ ਸਿੱਖਾਂ ਦੀ, ਪਰ ਐਡੀ ਛੋਟੀ ਵਸੋਂ ਵੀ ਹੈ ਨਹੀਂ ਗੀ ਜੰਮੂ ਕਸ਼ਮੀਰ 'ਚ। ਤਾਂ ਜਦੋਂ ਤੁਸੀਂ ਨਵੇਂ ਸਿਰੇ ਤੋਂ ਇਸ ਬਾਬਤ ਬਿੱਲ ਲਿਆ ਰਹੇ ਹੋ ਕਿ ਜੰਮੂ ਕਸ਼ਮੀਰ ਦੀ ਰਾਜ ਭਾਸ਼ਾ ਬਿੱਲ ਲਿਆਉਣ ਦੀ ਅਸੀਂ ਮਨਜ਼ੂਰੀ ਦੇ ਰਹੇ ਹਾਂ, ਤਾਂ ਤੁਸੀਂ ਘੱਟੋ ਘੱਟ ਇਹ ਵੀ ਬੋਲੀ ਜਿਹੜੀ ਸ਼ਾਮਲ ਕਰ ਲਓ। ਜਦੋਂ ਤੁਸੀਂ ਇਹ 22 ਭਾਸ਼ਾਵਾਂ ਜਿਹੜੀਆਂ ਉਹ ਲਿਆਂਦੀਆਂ ਹੋਈਆਂ ਨੇ ਸੂਚੀ ਦੇ ਵਿੱਚ, ਵਿਧਾਨਕ ਸੂਚੀ ਦੇ ਵਿੱਚ, ਤਾਂ ਇਹਨਾਂ 'ਚੋਂ ਜਿਹੜੀ ਉੱਥੇ ਚੱਲਦੀ ਆ ਤਾਂ ਘੱਟੋ ਘੱਟ ਉਹਨੂੰ ਪ੍ਰਵਾਨ ਕਰ ਲੈਣਾ ਚਾਹੀਦਾ। ਕੀ ਫਰਕ ਪੈਂਦਾ? ਸੋ ਕਾਫੀ ਜ਼ਿਆਦਾ ਇਤਰਾਜ਼ ਜਿਹੜਾ ਆ ਉਹ ਕੀਤਾ ਇੱਕ ਕਮਿਊਨਿਟੀ ਵੱਲੋਂ, ਜਿੱਦਾਂ ਹੈਗੇ ਆ ਤਰਲੋਚਨ ਸਿੰਘ, ਉਹਨਾਂ ਨੇ ਵੀ ਸ਼ਾਇਦ ਉਜ਼ਰ ਕੀਤਾ ਇਸ ਤੇ। ਫਿਰ ਇਸ ਤੋਂ ਇਲਾਵਾ ਜਗਮੋਹਨ ਸਿੰਘ ਰੈਨਾ ਨੇ ਵੀ ਕਾਫੀ ਤਿੱਖੇ ਹਮਲੇ ਕੀਤੇ ਆ। ਗੋਬਿੰਦ ਸਿੰਘ ਲੌਂਗੋਵਾਲ ਦਾ ਵੀ ਪ੍ਰਤੀਕਰਮ ਆਇਆ। ਕਾਫੀ ਜ਼ਿਆਦਾ ਨਾਰਾਜ਼ਗੀ ਆ ਕਿ ਪੰਜਾਬੀ ਨੂੰ ਇਸ ਤਰ੍ਹਾਂ ਤੁਸੀਂ ਅੱਖੋਂ ਪਰੋਖੇ ਕਰ ਦਿੱਤਾ। ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਭੁੱਲ ਸੁਧਾਰਨ ਦੀ ਜ਼ਰੂਰਤ ਆ, ਤੇ ਹੋ ਸਕਦਾ ਕਿ ਅਕਾਲੀ ਜਿਹੜੇ ਇਸ ਮਾਮਲੇ ਦੇ ਵਿੱਚ ਥੋੜਾ ਬਹੁਤਾ ਕੁਛ ਕਰ ਸਕਣ, ਕਿਉਂਕਿ ਆਪਾਂ ਜਦੋਂ ਵੀ ਇਸ ਤਰ੍ਹਾਂ ਦਾ ਦੇਨੇ ਆ ਮੁੱਦਾ ਤਾਂ ਸਾਨੂੰ ਯਕਦਮ ਅਕਾਲੀਆਂ ਦਾ ਹੀ ਖਿਆਲ ਆਉਂਦਾ ਕਿ ਹਾਂ ਭਾਈ ਅਕਾਲੀ ਸੈਂਟਰ ਦੇ ਵਿੱਚ ਆ, ਅਲਾਇੰਸ ਪਾਰਟਨਰ ਆ, ਤਾਂ ਉਹ ਜ਼ਰੂਰ ਇਸ ਤਰ੍ਹਾਂ ਦੇ ਮਸਲਾਤ ਜਿਹੜੇ ਹੁੰਦੇ, ਮਸਾਇਲ ਹੁੰਦੇ ਆ, ਉਹਨਾਂ ਵੱਲ ਵਧਣ, ਉਹਨਾਂ ਦੇ ਹੱਲ ਕਰਾ ਕੇ ਦੇਣ ਤਾਂ ਚੰਗੀ ਗੱਲ ਆ। ਜੇ ਕਰਾਉਂਦੇ ਆ ਤਾਂ ਅੱਛਾ ਯਤਨ ਕਿਹਾ ਜਾਏਗਾ ਅਕਾਲੀ ਦਲ ਦਾ। ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਕੈਪਟਨ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਕਰ ਰਹੇ ਆ ਗੁੰਮਰਾਹ। ਪ੍ਰਕਾਸ਼ ਸਿੰਘ ਬਾਦਲ ਹੁਣੀ ਬੋਲੇ ਆ, ਇਹ ਬੜੇ ਚਿਰਾਂ ਬਾਅਦ ਇਹਨਾਂ ਦਾ ਆਇਆ ਬਿਆਨ ਕੋਈ। ਮੈਨੂੰ ਲੱਗਦਾ ਕੁਆਰੰਟੀਨ ਵੀ ਰਹੇ ਆ ਵਾਹਵਾ ਦੇਰ, ਹੁਣ ਇਹ ਬੋਲੇ ਆ। ਤਾਂ ਦੇਖੋ ਉਹੀ ਆ ਜੋ ਲਾਈਨ ਸੁਖਬੀਰ ਸਿੰਘ ਬਾਦਲ ਹੋਰਾਂ ਦੀ, ਉਸੇ ਲਾਈਨ ਨੂੰ ਉਹ ਕਰਦੇ ਨਜ਼ਰ ਆ ਰਹੇ। ਉਹਨਾਂ ਦੇ ਪਿਤਾ ਜੀ ਇਹ ਕਾਫੀ ਘੱਟ ਬਿਆਨ ਦਿੰਦੇ ਆ, ਜੇ ਆਪਾਂ ਵੇਖੀਏ ਘੱਟ ਬਿਆਨ ਦਿੰਦੇ ਆ, ਬਹੁਤ ਹੀ ਜ਼ਿਆਦਾ ਘੱਟ ਬਿਆਨ ਦਿੰਦੇ ਅੱਜ ਕੱਲ੍ਹ। ਅੱਗੇ ਤੇ ਵੈਸੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਨ ਦੇ ਵਿੱਚ ਮੈਂ ਕਹੂੰਗਾ ਕਿ ਇਹਨਾਂ ਦਾ ਨੰਬਰ ਸੀਗਾ। ਹੁਣ ਵਾਲੇ ਚੀਫ ਮਿਨਿਸਟਰ ਤੇ ਬਹੁਤ ਘੱਟ ਬੋਲਦੇ, ਜੇ ਬੋਲਦੇ ਤੇ ਅੰਗਰੇਜ਼ੀ ਜੀ ਘੋਟੀ ਜਾਂਦੇ ਆ। ਪਰ ਪ੍ਰਕਾਸ਼ ਸਿੰਘ ਬਾਦਲ ਠੀਕ ਹੈ, ਗੋਲਮੋਲ ਜਵਾਬ ਜ਼ਰੂਰ ਕਰ ਜਾਂਦੇ ਸਨ, ਪਰ ਪ੍ਰੈਸ ਕਾਨਫਰੰਸਾਂ ਚੰਗੀਆਂ ਕਰਦੇ ਸਨ। ਹਰੇਕ ਮੁੱਦੇ ਤੇ ਕਈ ਵਾਰ ਹਾਸਾ ਠੱਠਾ ਵੀ ਕਰ ਜਾਂਦੇ, ਕਈ ਵਾਰ ਗੱਲ ਗੋਲਮੋਲ ਵੀ ਕਰ ਜਾਂਦੇ, ਟੋਪੀ ਵੀ ਪਾ ਜਾਂਦੇ, ਕਈ ਵਾਰ ਪੱਤਰਕਾਰ ਨੂੰ ਵੀ ਸੋਚਾਂ ਦੇ ਵਿੱਚ ਪਾ ਜਾਂਦੇ। ਚਲੋ ਇਹ ਉਹਨਾਂ ਦਾ ਸਲੀਕਾ ਹੈ, ਉਹਨਾਂ ਦੀ ਆਪਣੀ ਇੱਕ ਸਿਆਸਤ ਦੀ ਕਲਾ ਹੈ।
पर मैं समझदा कि जिस तरीके दे नाल उन्हां दा बयान आया वो कुछ पुख्ता करन दी कोशिश है। पुख्ता मीनस कि भारतीय जनता पार्टी का जिहड़ा फैसला है वो बहुत वधिया किसानां नूं मन लेना चाहिए। प्रकाश सिंह बादल खुद जट ने, खुद किसान ने, बहुत लंबा समा उन्हां दा परिवार है जिहड़ा वो सियासत दे विच सियासत करन दे नाल नाल खेती करदा आया। उन्हां नूं ये बयान जे देना है तो थोड़ा मेरे ख्याल नाल वजनदार देना चाहिए। वजनदार किवें कि ਜਾਂ ਤਾਂ ਹੁਣ देखो एको ही सवाल ਅਸੀਂ अकाली दल बादल अगे कर रहे हैं शुरू तो लैके कि ठीक है ਅਸੀਂ मन लिया ਤੁਹਾਡਾ कहना कि खेती ऑर्डीनेंस ठीक है वाजब है ਤੇ MSP नहीं टुटेगा जिदा अज वड्डे बादल साहब कहते पे आ। पर इको एक गारंटी अपने वालों अकाली दल बादल के लैटर पैड से दे सकते हैं कि हाँ भाई जो FCI की फुल फ्लैज्ड इत्थे खरीद चल रही है, प्रोक्योरमेंट चल रही है, वो लगातार चलेगी। लिख के दे सकते आ कि जे कल नूं उन्हां ने वो प्रोक्योरमेंट जिहड़ी आ वो इत्थों घटा दी, सीमित कर दी, MSP उत्ते की करूगा कि उस सूरत दे विच जट किसान मजदूर जिन्नी भी उन्हां कोल फसल आ वो सारी उत्थे बादल इन्हां दे घरे सुट जाण करन। जे मन लो कल नूं इस तरह हुंदा लिख के दे सकते हैं कि हाँ भाई जे इस तरह हुंदा ते तुसीं फसल साडे घरे सुट जाओ ते उत्थों बैठ के विचों गिण के चेक लैके ते तुर जाया करो। फिर तो होवे ना मजा, फिर तो आवे स्वाद कि बादल साहब ये गल कहन कि हाँ भाई मैं लिख के देना तुहानूं, मेरी गारंटी आ कि जे कल नूं इस तरह हुंदा तुसीं मेरे ते यकीन करो साडे घर फसल ले आओ, फसल का आपका पूरा MSP के हिसाब नाल मुल चक के लै जाओ, गल खत्म है। MSP असीं भी मनते हैं कि बादल साहब रहूगी, MSP डायरैक्ट शायद ना तोड़ी जाए, पर जदों FCI फुल फ्लैज प्रोक्योरमेंट इत्थों चक के बिहार वर्गे स्टेट च लै गई, तुसीं की करोगे? इत्थों तो उन्होंने फिर चाहिए ही कुछ नहीं है। जदों दूसरिया स्टेटां उत्पादन वधा रही, हुण उदाहरण के तौर पर MP ने की कणक सब तो वध पैदा कर ली है, तो जे मन लो FCI उधर नूं रुख करती है फिर उन्होंने पंजाब की कणक की जरूरत की है, तो पंजाब की कणक का फिर उही असर हो गया जिहड़ा UP की कणक का हुंदा, बिहार की कणक का हुंदा, MP की कणक का हुंदा, क्योंकि उन्होंने कणक ते 300-400 सरती जाती है सातों, MSP नहीं उन्होंने कोल। सो ये चीज़ की गारंटी दे देन प्रकाश सिंह बादल तो बहुत चंगा रहेगा। जी, अगली जी गल करिए कहते आसिफ ने कमेटी दी मुश्किलों च किता वाधा। देखो ऑफिस नोट जिहड़ा है वो इन्होंने एक जिहड़ा कह लीजिए ऑफिस नहीं ऑफिस नोट ਇਹਦੇ ਵਿੱਚ कोई स्पेलिंग मिस है कि ऑफिस नोट एक आया, ऑफिस नोट का की पंगा वा कि देखो ਜਿਹੜੇ दोष लगे सन शुरू ਦੇ ਵਿੱਚ कि कुछ पावन स्वरूप गायब हो गए, फिर विचों आया कि कुछ पावन स्वरूप जिहड़े आ वो अगन भेंट हो गए सन, फिर उस तो इलावा जो अग बुझाई गई कुछ पावन स्वरूप जिहड़े आ वो उस वेले नुकसाने गए सन। तो कहानी तुहानूं सब नूं पता ही है, अगे वधदी है। तो उस तो बाद एक SGPC वालों अधिकारत एक जवाबी प्रेस कॉन्फ्रेंस की गई सी दूजे या तीजे दिन। तो उहदे विच रजिंदर सिंह मेहता बहुत पुराने आगू आ अकाली दल दे या कह लो SGPC के बहुत वड्डे अहुदेदार ते पुराने समय तो तुरे आउंदे आ, उन्होंने तो सब कुछ किया सीगा। तो उहदे विच उन्होंने जिहड़ी गल आखी उन्होंने आख्या कि 13 के करीब मतलब कि उस समय जो अगन टोए स्वरूप तो वो 13 के करीब बनते हैं कुल। पर हुण एक ऑफिस नोट जिहड़ा बाहर आ रहा जो छपया अखबारां दे विच कई अखबारां च छपया, तो उस ऑफिस नोट दे विच जो गल लिखी गई ये ऑफिस नोट है जिहड़ा उसे शख्स ने लिखिया जिहड़ा बाद विच बहुत चर्चित होया, कमलजीत सिंह जिहड़ा सुपरवाइजर सीगा, ये जारी करदा ऑफिस नोट 20 फरवरी 2020 ਉਹਦੇ ਵਿੱਚ स्पष्ट इस चीज ਨੂੰ लिखिया गया कि 19 जून 2015 ਨੂੰ 80 स्वरूप दरमियान साइज भाव छेद समेत चिट्टे रुमाले 4 चिट्टियां चादरां 4 गद्दे 4 पलंग सुखासन वाले 2 ਵੱਡੇ ਚੰਦੋਏ आदि नुकसाने गए। ये तुसी आप ही अंदाजा ला लो कि कहानी कितनी ज्यादा उल्ट हो रही है। ऑफिस नोट है, सारा कुछ बकायदा लैटर पैड है, बकायदा साइन है, बकायदा डेट है,
ਜੇ ਤੁਸੀਂ ਉਹ ਆਫਿਸ ਨੋਟ ਵੇਖਣਾ ਹੋਵੇ ਤੁਸੀਂ ਸਪੋਕਸਮੈਨ ਦੇ ਮੇਰੇ ਖਿਆਲ ਦੇ ਨਾਲ 5 ਨੰਬਰ ਪੰਨੇ ਤੇ ਜਾ ਸਕਦੇ ਹੋ। ਉਹਨਾਂ ਨੇ ਉਹ ਆਫਿਸ ਨੋਟ ਬਕਾਇਦਾ ਛਾਪਿਆ। ਵੈਸੇ ਸਰਬਜੀਤ ਸਿੰਘ ਵੇਰਕਾ ਹੋਰੀ ਜਿਹੜੇ ਮਨੁੱਖੀ ਅਧਿਕਾਰ ਦੇ ਮਨੁੱਖੀ ਅਧਿਕਾਰਾਂ ਦੇ ਵਕੀਲ ਆ, ਬਹੁਤ ਪ੍ਰਸਿੱਧ ਵਕੀਲ ਆ, ਉਹਨਾਂ ਨੇ ਵੀ ਇਸ ਚੀਜ਼ ਨੂੰ ਜਾਰੀ ਕੀਤਾ। ਸੋ ਉਹ ਆਫਿਸ ਨੋਟ ਸਾਹਮਣੇ ਆ ਚੁੱਕਾ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੀ ਗੱਲਬਾਤ ਚੱਲ ਰਹੀ ਹੈ। ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਇਸੇ ਹੀ ਮਾਮਲੇ ਨੂੰ ਅੱਗੇ ਤੋਰਦੀ ਹੈ, ਉਹ ਇਹ ਆ ਕਿ 3 ਦਿਨ ਪਹਿਲਾਂ ਅਜੀਤ ਨੇ ਖੁਲਾਸਾ ਕਰ ਦਿੱਤਾ ਸੀਗਾ। ਦੇਖ ਲਓ, ਕੜੀਆਂ ਜੋੜ ਲਓ। 3 ਦਿਨ ਪਹਿਲਾਂ ਅਜੀਤ ਅਖਬਾਰ ਦੇ ਵਿੱਚ ਪੰਨਾ ਨੰਬਰ 3 ਤੇ ਖਬਰ ਲੱਗੀ ਸੀਗੀ। ਉਹਦੇ ਵਿੱਚ ਉਹਨਾਂ ਨੇ ਜਿਹੜੀ ਹੈਡਿੰਗ ਦਿੱਤੀ ਸੀ, ਉਹਨਾਂ ਨੇ ਆਖਿਆ ਸੀ ਪਾਵਨ ਸਰੂਪਾਂ ਦੇ ਅੰਤਮ ਸੰਸਕਾਰ ਦੀ ਗੋਇੰਦਵਾਲ ਸਾਹਿਬ ਵਿਖੇ ਨਹੀਂ ਹੋਈ ਰਜਿਸਟਰੀ ਚ ਐਂਟਰੀ। ਰਜਿਸਟਰ ਚ ਕਹਿੰਦੇ ਐਂਟਰੀ ਨਹੀਂ ਹੋਈ। ਇਹ 2 ਸਤੰਬਰ 2020 ਦੇ ਪੇਜ ਨੰਬਰ 3 ਦੀ ਖਬਰ ਹੈ। ਮੈਂ ਕੋਟ ਕਰ ਰਿਹਾ ਉਸਨੂੰ, ਆਪਣੇ ਕੋਲੋਂ ਕੁਛ ਨਹੀਂ ਕਹੂੰਗਾ ਕਿਉਂਕਿ ਸੈਂਸਿਟਿਵ ਮਾਮਲਾ ਹੈ। ਤਾਂ ਉਹਦੇ ਵਿੱਚ ਉਹਨਾਂ ਨੇ ਬਕਾਇਦਾ ਹਵਾਲਾ ਦਿੱਤਾ। ਉਹ ਕਹਿੰਦੇ ਆ ਕਿ ਜੋ ਅਗਨ ਭੇਟ ਹੋਏ ਪਾਵਨ ਸਰੂਪ ਸਨ ਤੇ ਪਾਣੀ ਨਾਲ ਨੁਕਸਾਨੇ ਗਏ ਪਾਵਨ ਸਰੂਪ ਸਨ, ਇਹ ਬੱਸ ਤੇ ਸੁਸ਼ੋਭਿਤ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਲਿਜਾਏ ਗਏ। ਇੱਕ ਬੱਸ ਦੇ ਨਾਲ ਪਾਇਲਟ ਜਿੱਥੀ ਵੀ ਲਾਈ ਗਈ ਔਰ ਉੱਥੇ ਕੋਈ ਐਂਟਰੀ ਨਹੀਂ ਕੀਤੀ ਗਈ। ਉਸ ਤੋਂ ਬਾਅਦ ਗੁਰਦੁਆਰਾ ਬੌਲੀ ਸਾਹਿਬ ਵਿਖੇ ਸੰਸਕਾਰ ਕਰਕੇ ਬਾਅਦ ਦੇ ਵਿੱਚ ਜਲ ਪ੍ਰਵਾਹ ਕਰ ਦਿੱਤਾ ਗਿਆ। ਤੇ ਇੱਥੋਂ ਤੱਕ ਕਿ ਮਤਲਬ ਕਿ ਜਿਹੜੇ ਕੁਛ ਸੀਗੇ ਮਤਲਬ ਕਿ ਪਾਵਨ ਸਰੂਪ, ਉਹਨਾਂ ਨੂੰ ਬਿਰਧ ਪਾਵਨ ਸਰੂਪਾਂ ਦੇ ਵਿੱਚ ਚੋਰੀਆਂ ਰੱਖ ਵੀ ਦਿੱਤਾ ਗਿਆ। ਇਹ ਅਜੀਤ ਅਖਬਾਰ 'ਚ ਟੋਟਲ ਉਹਨਾਂ ਨੇ ਤੱਥਾਂ ਦੇ ਨਾਲ ਗੱਲ ਕਹੀ ਹੈ ਤੇ ਨਾਲ ਉਹ ਲਿਖਦੇ ਆ ਕਿ ਇਹ ਗਿਣਤੀ 80 ਸੀ। ਤਾਂ ਇਹਦਾ ਮਤਲਬ ਹੈ ਕਿ ਉਹਨਾਂ ਦੇ ਕੋਲ ਆਫਿਸ ਨੋਟ ਜਾ ਕੇ ਪਹਿਲਾਂ ਠੀਕ ਹੋ ਗਿਆ, ਪਹਿਲਾਂ ਪਹੁੰਚ ਗਿਆ ਸੀਗਾ, ਜਾਂ ਉਹਨਾਂ ਕੋਲ ਬਹੁਤ ਜ਼ਿਆਦਾ ਕੋਈ ਠੋਸ ਸੂਤਰ ਸੀ ਜਿਹਨੇ ਸਾਰੀ ਜਾਣਕਾਰੀ ਉਹਨਾਂ ਨੂੰ 2-3 ਦਿਨ ਪਹਿਲਾਂ ਹੀ ਦੇ ਦਿੱਤੀ ਸੀਗੀ। ਤਾਂ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਅਮਰਜੀਤ ਸਿੰਘ ਸੇਵਾਦਾਰ ਜਿਹੜੇ ਉਦੋਂ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ। ਇਹ ਜਿਹੜਾ ਮਾਮਲਾ ਹੁਣ ਦੇਖੋ ਕੁੱਲ ਮਿਲਾ ਕੇ ਜਿੱਦਾਂ ਕਹਿ ਲਈਏ ਕਿ ਕਾਫੀ ਜ਼ਿਆਦਾ ਗੁੰਝਲਦਾਰ ਬਣ ਰਿਹਾ। ਔਰ ਗੁੰਝਲਦਾਰ ਹੀ ਨਹੀਂ, ਸਿਆਸੀ ਐਂਗਲ ਵੀ ਲੈਂਦਾ ਨਜ਼ਰ ਆ ਰਿਹਾ ਕਿ ਕੀ ਇਹ ਸਭ ਕੁਛ ਜਿਹੜੇ ਕਮੇਟੀ ਦੇ ਅਹੁਦੇਦਾਰ ਸਨ, ਉੱਚ ਅਹੁਦੇਦਾਰ ਸਨ, ਉਹ ਆਪ ਕਰ ਰਹੇ ਸਨ ਜਾਂ ਕੋਈ ਪਿੱਛੋਂ ਕਰਵਾ ਰਿਹਾ ਸੀ। ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਹੱਲ ਨਹੀਂ ਹੋ ਰਿਹਾ। ਦੂਜੀ ਚੀਜ਼, ਅੱਜ ਇੱਕ ਹੋਰ ਖਬਰ ਛਪੀ ਆ ਪਹਿਰੇਦਾਰ ਅਖਬਾਰ ਦੇ ਵਿੱਚ, ਨਿੱਕੀ ਜਿਹੀ ਖਬਰ ਆ, ਕੋਨੇ ਦੀ ਖਬਰ ਆ। ਉਸ ਕੋਨੇ ਦੀ ਖਬਰ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਵਾ ਕਿ ਅਸਲ ਦੇ ਵਿੱਚ ਜਿਹੜੇ ਜਾਂਚ ਅਧਿਕਾਰੀ ਆ ਸਰਦਾਰ ਈਸ਼ਰ ਸਿੰਘ, ਮਤਲਬ ਕਿ ਇਹ ਹੁਣ ਗੱਲ ਆ ਗਈ ਜਿਹੜੇ ਪਾਵਨ ਸਰੂਪ ਗਾਇਬ ਹੋਏ ਆ। ਦੋਨੇ ਚੀਜ਼ਾਂ ਅਲੱਗ-ਅਲੱਗ ਆ, ਇਹਨਾਂ ਨੂੰ ਰਲ ਕੱਢਣਾ ਕਰ ਲਿਓ। ਤਾਂ ਉਹਦੇ ਵਿੱਚ ਉਹ ਕਹਿੰਦੇ ਆ ਕਿ ਜਿਹੜੇ ਜਾਂਚ ਅਧਿਕਾਰੀ ਈਸ਼ਰ ਸਿੰਘ ਉਹ ਹਾਲੇ ਵੀ ਜਾਂਚ ਪੜਤਾਲ ਦਾ ਰਿਕਾਰਡ ਜਿਹੜਾ ਉਹ ਆਪਣੇ ਪਾਸ ਰੱਖ ਰਹੇ ਨੇ। ਤਾਂ ਉਹਨਾਂ ਨੇ ਇਹ ਰਿਕਾਰਡ ਹੈ ਜਿਹੜਾ ਹੁਣ ਮਤਲਬ ਕਿ 2/9/20 ਨੂੰ ਕੱਲਿਆ, ਬਾਕੀ ਇਹ ਸਾਰਾ ਰਿਕਾਰਡ ਜਿਹੜਾ ਸੀਗਾ ਉਹ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਰਿਹਾ, ਮਤਲਬ ਕਿ ਤਲਵੰਡੀ ਸਾਬੋ ਦੇ ਵਿੱਚ ਰਿਹਾ। ਤਾਂ ਇਹ ਵੀ ਇੱਕ ਇੰਟਰਸਟਿੰਗ ਚੀਜ਼ ਆ ਕਿ ਜਦੋਂ ਅੰਤਰਿੰਗ ਕਮੇਟੀ ਦੇ ਕੋਲ ਜਾਂਚ ਪੜਤਾਲ ਚੱਲ ਗਈ, ਐਕਸ਼ਨ ਟੇਕਨ ਰਿਪੋਰਟ ਬਣਨੀ ਸ਼ੁਰੂ ਹੋ ਗਈ, ਤਾਂ ਬਾਵਜੂਦ ਇਸ ਦੇ ਫਿਰ ਕੀ ਚੱਕਰ ਆ ਕਿ ਵੱਡੇ ਜਾਂਚ ਅਧਿਕਾਰੀ ਆ ਜਿਹੜੇ ਸਰਦਾਰ ਈਸ਼ਰ ਸਿੰਘ ਜੀ, ਉਹ ਜਾਂਚ ਰਿਕਾਰਡ ਜਿਹੜਾ ਆਪਣੇ ਪਾਸ ਰੱਖੀ ਬੈਠੇ ਆ। ਤਾਂ ਇਹ ਕੁਝ ਇੰਟਰਸਟਿੰਗ ਚੀਜ਼ਾਂ ਨੇ। ਬੜੀ ਜ਼ਬਰਦਸਤ ਰਿਪੋਰਟਿੰਗ ਹੋ ਰਹੀ ਹੈ ਅਖਬਾਰਾਂ ਵੱਲੋਂ, ਜ਼ਬਰਦਸਤ ਦਬਾਅ ਹੈ। ਸੁਣਨ ਦੇ ਵਿੱਚ ਤੇ ਆਇਆ ਕਿ ਅੰਤਰਿੰਗ ਕਮੇਟੀ ਦੀ ਇੱਕ ਬਹੁਤ ਜਲਦੀ ਫਿਰ ਮੀਟਿੰਗ ਹੋਣ ਜਾ ਰਹੀ ਆ। ਉਸ ਮੀਟਿੰਗ ਦੇ ਵਿੱਚ ਕੋਈ ਐਕਸ਼ਨ ਕਰਨਾ ਜਿਹੜਾ CPC ਕਰ ਸਕਦੀ, ਕਿਉਂਕਿ ਸੰਗਤ ਦਾ ਰੌਹ ਬਹੁਤ ਜ਼ਿਆਦਾ ਹੈ ਇਸ ਮਾਮਲੇ 'ਚ। ਜੀ ਜੀ। ਤੇ ਮਿੰਟੂ ਜੀ, ਗੱਲ ਕਰਦੇ ਜਾਈਏ ਜਾਂਦੇ ਜਾਂਦੇ, ਕਹਿੰਦੇ ਹੋਮਵਰਕ ਪੂਰਾ ਨਾ ਹੋਣ ਤੇ ਖੁਦਕੁਸ਼ੀ। ਹਾਂਜੀ, ਇਹ ਮੋਹਾਲੀ ਦਾ ਹੀ ਹੈ ਮਾਮਲਾ। ਇਹਦੇ ਵਿੱਚ ਇੱਕ ਕੁੜੀ ਜਿਹੜੀ ਆ ਦੱਸਦੇ ਆ ਕਿ ਪੱਖੇ ਦੇ ਨਾਲ ਲਟਕ ਗਈ, ਉਹਨੇ ਖੁਦਕੁਸ਼ੀ ਕਰ ਲਈ। 15 ਕੁ ਸਾਲ ਬੱਚੀ ਦੀ ਉਮਰ ਸੀਗੀ। ਮਸਲਾ ਇਹ ਸੀਗਾ ਕਿ ਆਨਲਾਈਨ ਪੜ੍ਹਾਈ ਦਾ ਉਹ ਕੰਮ ਹੈ ਜਿਹੜਾ ਪੂਰਾ ਨਹੀਂ ਸੀ ਕਰ ਸਕੀ। ਇਸੇ ਬੋਝ ਦੇ ਥੱਲੇ ਹੀ ਉਹ ਦਬ ਗਈ ਤੇ ਉਹ ਜਿਹੜੇ ਘਰ ਵਾਲੇ ਸੀਗੇ ਉਹਨਾਂ ਨੇ ਵੀ ਉਹਦੀ ਮਨੋਸਥਿਤੀ ਜਿਹੜੀ ਉਹ ਭਾਪੀ ਨਹੀਂ ਹੈ, ਤਾਂ ਇਹ ਸਾਰਾ ਪਾਣਾ ਵਰਤ ਗਿਆ। ਹੁਣ ਦੇਖੋ, ਆਨਲਾਈਨ ਇੱਕ ਨਵਾਂ ਪੈਟਰਨ ਹੈ ਆਪਣੇ ਸਮਾਜ ਦੇ ਵਿੱਚ, ਇਹ ਚੀਜ਼ਾਂ ਹੈਗੀਆਂ ਨੇ। ਕਈ ਵਾਰ ਹੁਣ ਦੇਖੋ, ਜਿੱਦਾਂ ਲਾ ਲਓ ਕਿ ਇੱਕ ਬੱਚਾ ਉਹਨੂੰ ਲੀਵ ਕਰ ਦਿੱਤਾ ਜਾਂਦਾ ਨਾ, ਐਗਜ਼ਿਟ ਕਰ ਦਿੱਤਾ ਜਾਂਦਾ, ਉਹ ਜਿਹੜੇ ਗਰੁੱਪ ਦੇ ਬਣੇ ਹੁੰਦੇ ਇਹਨਾਂ ਦੇ, ਮੈਨੂੰ ਤਾਂ ਬਹੁਤੀ ਉਹ ਬੋਲੀ ਨਹੀਂ ਜਾਂਦੀ ਇਹਨਾਂ ਦੀ ਭਾਸ਼ਾ, ਤਾਂ ਉਹਦੇ ਵਿੱਚੋਂ ਗਰੁੱਪ ਦੇ ਵਿੱਚ ਉਹਨਾਂ ਨੂੰ ਲੀਡ ਕਰ ਦਿੱਤਾ ਜਾਂਦਾ। ਕਿੱਡਾ ਵੱਡਾ ਝਟਕਾ ਬੱਚੇ ਵਾਸਤੇ, ਕਿਉਂਕਿ ਉੱਥੇ ਸਾਰੀ ਕਲਾਸ ਦੇ ਬੱਚੇ ਹੈ ਨਾ। ਤਾਂ ਇੱਕ ਬੱਚੇ ਨੂੰ ਫੀਸ ਕਰਕੇ ਉੱਥੋਂ ਰਿਮੂਵ ਕਰ ਦਿੱਤਾ ਜਾਂਦਾ, ਹਟਾ ਦਿੱਤਾ ਜਾਂਦਾ।
ਤਾਂ ਬੱਚਾ ਮਾਨਸਿਕ ਦਬਾਅ ਦੇ ਵਿੱਚ ਆ ਸਕਦਾ। ਕਈ ਵਾਰ ਬੱਚਾ ਬਿਲਕੁਲ ਜਿੱਦਾਂ ਇਸ ਕੁੜੀ ਦੇ ਨਾਲ ਵਾਪਰਿਆ, ਇਸ ਬੱਚੀ ਦੇ ਨਾਲ ਵਾਪਰਿਆ, ਤਾਂ ਇਹ ਵੀ ਮਾਨਸਿਕ ਦਬਾਅ ਲੈ ਲੈਂਦਾ ਆ ਕਿ ਆਨਲਾਈਨ ਉੱਥੇ ਜੇ ਕਿਸੇ ਟੀਚਰ ਨੇ ਕੁਝ ਬੋਲ ਦਿੱਤਾ ਮੈਂ ਕੀ ਕਰੂੰਗਾ। ਇਹ ਬੋਝ ਤੇ ਦੇਖੋ ਜ਼ਿਆਦਾ ਪੱਤੇ ਦਾ ਹੋ ਜਾਵੇ ਨਾ, ਟਾਣੀ ਨਾਲ ਉਹ ਵੀ ਚੜ ਜਾਂਦਾ। ਬੋਝ ਬੜੀ ਮਾੜੀ ਚੀਜ਼ ਆ। ਤਾਂ ਹੁਣ ਸਾਨੂੰ ਖਿਆਲ ਰੱਖਣਾ ਚਾਹੀਦਾ, ਔਰ ਜਿਹੜੇ ਟੀਚਰਸ ਨੇ ਉਹਨਾਂ ਦੀ ਵੀ ਹੁਣ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਫੀਸ ਲੈ ਰਹੇ ਆ। ਹਾਈ ਕੋਰਟ ਨੇ ਫੈਸਲਾ ਕਰ ਦਿੱਤਾ, ਤਾਂ ਇਹੋ ਜਿਹੀਆਂ ਸਥਿਤੀਆਂ ਲਈ ਟੀਚਰਾਂ ਨੂੰ ਵੀ ਤਿਆਰ ਕਰਨਾ ਚਾਹੀਦਾ। ਬੱਚੇ ਤੇ ਕੋਈ ਐਕਸਟਰਾ ਬਰਡਨ ਨਾ ਹੋਵੇ, ਬੋਝ ਨਾ ਹੋਵੇ। ਬਸ ਇਹ ਆ ਕਿ ਉਹਨੂੰ ਕੋਈ ਹੀਣ ਭਾਵਨਾ ਨਾ ਦਿੱਤੀ ਜਾਵੇ। ਜੀ ਇਹ ਬਹੁਤ ਜ਼ਰੂਰੀ ਗੱਲ ਹੈ ਕਿ ਇਹਨਾਂ ਬੱਚਿਆਂ ਨੂੰ ਸਮਝਾਇਆ ਜਾਵੇ। ਜੀ ਜੀ, ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਭਾਗਵਾਨੇ ਅੱਜ ਮੈਂ ਬਹੁਤ ਖੁਸ਼ ਹਾਂ। ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ